ਮੈਰੀ ਗੇ ਸਕੈਨਲਨ ਉਹਨੇ ਇਸ ਦੇ ਉੱਤੇ ਕਿਹਾ ਕਿ ਵੀ ਐਜ਼ ਏ co-chair of American Sikh Congressional Caucus, I am proud to stand with our Sikh community against transnational repression. Federal prosecutors have charged an Indian man in an alleged plot to try to assassinate a Sikh political activist in New York City. I am deeply troubled by the assassination attempt of a Sikh American on US soil. I strongly condemn political violence, including violence directed towards our Sikh community. As co-chair of Congressional Sikh Caucus, I will continue working to protect their civil rights. ਇਹ ਇੰਟਰਨੈਸ਼ਨਲ ਲਾਅ ਦੀ ਤੋਹੀਨ ਕੀਤੀ ਹੈ ਔਰ US ਸਿੱਖ ਐਕਟਿਵਿਸਟ ਨੂੰ ਮਰਡਰ ਕਰਨ ਦਾ ਉਹਨਾਂ ਨੇ ਸਾਜ਼ਿਸ਼ ਬਣਾਈ ਸੀ ਔਰ ਇਹ ਉਸ ਤੋਂ ਬਾਅਦ ਹੋਇਆ ਜਦੋਂ ਕਿ ਇੱਕ ਕੈਨੇਡਾ ਦੇ ਸਿੱਖ ਲੀਡਰ ਦਾ ਮਰਡਰ ਕੀਤਾ ਗਿਆ। ਇਹ ਡੇਵਿਡ ਸ਼ੂਬ੍ਰਿਜ ਕਹਿ ਰਿਹਾ ਕਿ ਬੀਜੇਪੀ ਜਿਹੜੀ ਐਕਸਟ੍ਰੀਮ ਤੇ ਖੜੀ ਹੈ ਵੀ ਜੇ ਬਾਹਰ ਆ ਕੇ ਉਹ ਮਾਰ ਰਹੇ ਨੇ ਇਵੇਂ ਕਰ ਰਹੇ ਨੇ ਤਾਂ ਉੱਥੇ ਜਿਹੜੇ ਨੇ ਉਹਨਾਂ ਨਾਲ ਕੀ ਹੋ ਰਿਹਾ ਹੋਵੇਗਾ। ਉਹਨਾਂ ਨੇ ਕਿਹਾ ਜੀ ਮੈਂ ਇਹਨੂੰ ਪੁੱਛਿਆ ਰਿਸ਼ੀ ਸੂਨਕ ਨੂੰ ਕਿ ਭਾਈ ਸਾਡੇ ਸਿੱਖ ਜਿਹੜੇ ਨੇ ਉਹ ਫਿਕਰਮੰਦ ਨੇ ਵੀ ਕੈਨੇਡਾ 'ਚ ਸਿੱਖ ਨੂੰ ਮਾਰਿਆ ਲੀਡਰ ਨੂੰ ਔਰ ਇੱਥੇ ਅਸੈਸੀਨੇਸ਼ਨ ਪਲਾਟ ਸੀ ਔਰ ਇਹ ਉਹਨੇ ਨਾਲ ਹੀ ਕਿਹਾ it is very concerning that Rishi Sunak did not confirm that he will be raising this with the Prime Minister of India, Narendra Modi. ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਭਾਰਤ ਦਾ ਟ੍ਰਾਂਸਨੈਸ਼ਨਲ ਦਹਿਸ਼ਤਗਰਦੀ ਵਾਲਾ ਜਿਹੜਾ ਰੋਲ ਸੀ ਉਹ ਜੱਗ ਜ਼ਾਹਰ ਕਰ ਦਿੱਤਾ ਹੈ। ਇਸ ਤੋਂ ਬਾਅਦ ਅਮਰੀਕਾ, ਆਸਟ੍ਰੇਲੀਆ, UK ਦੇ ਕਾਂਗਰਸਮੈਨਾਂ ਅਤੇ MPs ਵੱਲੋਂ ਰਿਐਕਟ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਜਿਹੜੇ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਭਾਰਤ ਇਸ ਵੇਲੇ ਉਹਦੀ ਹਾਲਤ ਤਾਂ ਵਾੜ 'ਚ ਫਸੇ ਬਿੱਲੇ ਵਾਲੀ ਹੈ ਹੀ ਹੈ ਪਰ ਅੱਜ ਮੈਂ ਇੰਟਰਸਟਿੰਗ ਕੋਟ ਭਾਰਤ ਦੇ ਲੋਕਾਂ ਦੀ ਵੀ ਜਿਹੜੀ ਤਰਬੀਅਤ ਹੈ ਉਹ ਕਿਵੇਂ ਦੀ ਹੈ ਉਸ ਨੂੰ ਮੈਂ ਦੇਖ ਰਿਹਾ ਸੀ ਤਾਂ ਉਹਨੇ ਕਿਹਾ ਜੀ ਕਿ ਇਹ ਭਾਰਤ ਦੇ ਵਿੱਚ ਲੋਕ ਭਿੱਖਿਆ ਇੰਝ ਮੰਗਦੇ ਨੇ ਜਿਵੇਂ ਉਹ ਆਪਣਾ ਹੱਕ ਮੰਗਦੇ ਹੋਣ ਤੇ ਹੱਕ ਇੰਝ ਮੰਗਦੇ ਨੇ ਜਿਵੇਂ ਭਿੱਖਿਆ ਮੰਗਦੇ ਹੋਣ। ਇਹ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਬਈ ਉੱਥੇ ਭਿਖਾਰੀ ਤੁਹਾਡੇ ਸਿਰ ਤੇ ਸਵਾਰ ਹੋ ਜਾਂਦਾ ਹੈ ਜੀ। ਕੱਢੋ ਨਹੀਂ ਹਾਂ ਹੁਣੇ ਦੇ ਇੰਨੇ ਚਾਹੀਦੇ ਥੋੜੇ ਨਹੀਂ ਚਾਹੀਦੇ। ਤੁਸੀਂ ਕਹੀ ਜਾਓ ਮਾਫ ਕਰੋ ਬਾਬਾ ਮਾਫ ਕਰੋ ਕੰਨੇ ਕੱਢ ਕੇ ਦੇ ਕੇ ਤੇ ਉਹ ਕਹਿੰਦਾ ਵੀ ਹੱਕ ਮੰਗਣ ਲਈ ਵਿਚਾਰੇ ਇਵੇਂ ਨੇ ਤਰਲੇ ਕਰ ਰਹੇ ਹੁੰਦੇ ਨੇ ਜਿਵੇਂ ਭਿੱਖਿਆ ਮੰਗ ਰਹੇ ਹੁਣ ਇਹ ਜਿਹੜੀ ਡਿਵੈਲਪਮੈਂਟ ਖਾਸ ਤੌਰ ਤੇ ਅਮਰੀਕਾ ਵੱਲੋਂ ਇੰਡਾਈਟਮੈਂਟ ਜਿਹੜੀ ਹੈ ਦਾਖਲ ਕਰਨ ਦੇ ਮਾਮਲੇ 'ਚ ਗੁਰਬਤਵੰਤ ਸਿੰਘ ਪੰਨੂ ਦੇ ਪਲਾਟ ਸਾਜ਼ਿਸ਼ ਮਾਰਨ ਦੀ ਹੋਇਆ ਇਸ ਦੇ ਉੱਤੇ ਕਾਫੀ ਪੋਜ਼ਿਟਿਵ ਜਿਹੜੇ ਲਾਅ ਮੇਕਰਸ ਨੇ ਉਹਨਾਂ ਨੇ ਲਾਈਨ ਲਈ ਹੈ। ਜਿਵੇਂ ਜਿਹੜੀ ਸਿੱਖ ਕਾਕਸ ਦੀ co-chair ਹੈ ਰਿਪਬਲਿਕਨਸ ਵੱਲੋਂ ਮੈਰੀ ਗੇ ਸਕੈਨਲਨ ਉਹਨੇ ਇਸ ਦੇ ਉੱਤੇ ਕਿਹਾ ਕਿ ਵੀ ਐਜ਼ ਏ co-chair of American Sikh Congressional Caucus, I am proud to stand with our Sikh community against transnational repression. ਇਹ ਹੁਣ ਗੱਲ ਮੰਨੀ ਗਈ। Federal prosecutors have charged an Indian man in an alleged plot to try to assassinate a Sikh political activist in New York City. ਹੁਣ ਕਿਉਂਕਿ ਜਿਹੜੀਆਂ ਇਹ ਸਿੱਖ ਕਾਂਗਰੈਸ਼ਨਲ ਕਾਕਸ ਹੈ ਉਹਦੇ ਦੋ ਚੇਅਰ ਨੇ, ਇੱਕ ਡੈਮੋਕ੍ਰੈਟ ਪਾਰਟੀ ਵੱਲੋਂ ਇੱਕ ਰਿਪਬਲਿਕਨ ਵੱਲੋਂ। ਇਹ ਬੀਬੀ ਰਿਪਬਲਿਕਨ ਹੈ ਮੈਰੀ ਸਕੈਨਲਨ, ਜਿਹੜੀ ਦੂਸਰੇ ਨਾ ਇਹ ਡੈਮੋਕ੍ਰੈਟ ਹੈ। ਜਿਹੜਾ ਰਿਪਬਲਿਕਨ ਹੈ ਉਹ ਉੱਥੋਂ ਕੈਲੀਫੋਰਨੀਆ ਤੋਂ ਫਰੈਜ਼ਨੋ ਏਰੀਆ ਤੋਂ ਡੇਵਿਡ ਵੈਲਾਡਾਓ ਉਹਨੇ ਵੀ ਅੱਜ ਇਸ ਦੇ ਉੱਤੇ ਟਵੀਟ ਕੀਤਾ। ਉਹਨੇ ਕਿਹਾ I am deeply troubled by the assassination attempt of a Sikh American on US soil. I strongly condemn political violence, including violence directed towards our Sikh community. As co-chair of Congressional Sikh Caucus, I will continue working to protect their civil rights. ਕਿ ਭਾਈ ਮੈਂ ਕੰਡੈਮ ਕਰਦਾ ਜਿਹੜਾ ਅਟੈਂਪਟ ਇਹਨਾਂ ਨੇ ਕੀਤਾ ਔਰ ਇਹ ਮੈਂ ਸਿੱਖਾਂ ਦੇ ਨਾਲ ਖੜਾ co-chair ਹੋਣ ਦੇ ਨਾਤੇ
ਮੈਂ ਸਿੱਖਾਂ ਦੇ ਸਿਵਲ ਰਾਈਟਸ ਦੀ ਪ੍ਰੋਟੈਕਸ਼ਨ ਦੇ ਲਈ ਲਗਾਤਾਰ ਜਿਹੜਾ ਹੈ ਉਹ ਯਤਨ ਕਰਦੇ ਰਵਾਂਗੇ। ਅੱਛਾ। ਡੇਵਿਡ ਸ਼ੂਬ੍ਰਿਜ ਇਹ ਗ੍ਰੀਨ ਪਾਰਟੀ ਦਾ ਜਿਹੜਾ ਆਸਟ੍ਰੇਲੀਆ ਦਾ ਨੁਮਾਇੰਦਾ ਔਰ ਉਸਨੇ ਹਮੇਸ਼ਾ ਹੀ ਫਾਰਮਰ ਮੂਵਮੈਂਟ ਵੇਲੇ ਵੀ ਔਰ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਵੀ ਉਹਨੇ ਬੜੀ ਸਟਰੋਂਗ ਪੋਜੀਸ਼ਨ ਲਈ। ਹੁਣ ਵੀ ਉਹਦੇ 'ਚ ਉਹਨਾਂ ਨੇ ਡੇਵਿਡ ਸ਼ੂਬ੍ਰਿਜ ਨੇ ਟਵੀਟ ਕੀਤਾ, in another extraordinary breach of international norms, an Indian official has been identified as having directed US Sikh activist murder plot. This follows the actual murder of a Canadian Sikh leader. कि भाई ये इंटरनेशनल लॉ की तौहीन की है और US सिख एक्टिविस्ट नूं मर्डर करन दा उन्होंने साजिश बनाई सी और ये उस तो बाद होया जदों कि कैनेडा दे सिख लीडर का मर्डर किया गया। फिर उन्होंने डेविड शूब्रिज का है दिस इज़ डिस्टर्बिंग ट्रेंड एंड इट शोज़ हाउ फॉर टू द एक्सट्रीम द BJP गवर्नमेंट हैज़ लर्स्ट if the Indian government is plotting to kill political opponents in the US and Canada, just imagine what is happening in India itself. ये डेविड शूब्रिज कह रहे हैं कि बीजेपी ਜਿਹੜੀ ਐਕਸਟ੍ਰੀਮ ਤੇ ਖੜੀ ਹੈ ਵੀ ਜੇ ਬਾਹਰ ਆ ਕੇ ਉਹ ਮਾਰ ਰਹੇ ਨੇ ਇਵੇਂ ਕਰ ਰਹੇ ਨੇ ਤਾਂ ਉੱਥੇ ਜਿਹੜੇ ਨੇ ਉਹਨਾਂ ਨਾਲ ਕੀ ਹੋ ਰਿਹਾ ਹੋਵੇਗਾ। ਔਰ ਨਾਲ ਹੀ ਉਹਨੇ ਕਿਹਾ ਕਿ all Australian politicians should now show solidarity with our Sikh community who are the most visible targets of this style of extreme political violence. I value working with the Sikh community and will always press federal agencies to do everything they can to keep them safe. ਉਹਨੇ ਬਾਕੀਆਂ ਨੂੰ ਵੀ ਕਿਹਾ ਵੀ ਖਲੋਵੋ ਸਿੱਖਾਂ ਦੇ ਨਾਲ। ਉਹਨੇ ਕਿਹਾ ਵੀ ਵੰਡਰਫੁਲ ਲੋਕ ਨੇ, ਮੈਂ ਇਹਨਾਂ ਦੇ ਨਾਲ ਜਿਹੜਾ ਕੰਮ ਕਰਨ 'ਚ ਫਖਰ ਮਹਿਸੂਸ ਕਰਦਾ ਔਰ ਇਹਨਾਂ ਦੀ ਸੁਰੱਖਿਆ ਦੇ ਲਈ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ। ਔਰ ਇਸੇ ਤਰ੍ਹਾਂ ਮੁਹੰਮਦ ਯਾਸੀਨ ਇਹ MP ਨੇ UK ਦੀ ਪਾਰਲੀਮੈਂਟ 'ਚ, ਉਹਨਾਂ ਨੇ ਜਿਹੜਾ ਟਵੀਟ ਵੀ ਕੀਤਾ। ਉਹਨਾਂ ਨੇ ਰਿਸ਼ੀ ਸੂਨਕ ਨੂੰ ਸਵਾਲ ਪੁੱਛਿਆ, ਆਈ ਆਸਕਡ ਅ ਕੁਐਸਚਨ ਔਨ ਬਿਹਾਫ ਆਫ ਦਾ ਸਿੱਖ ਕਮਿਊਨਿਟੀ in Bedford and Kempston who have raised their concerns about their safety following a reported assassination in Canada and an assassination attempt in the US of Sikh activists reportedly by the Indian government. ਹੁਣ ਇਹ ਮੁਹੰਮਦ ਯਾਸੀਨ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਇਸ ਬੈਡਫੋਰਡ ਔਰ ਕੈਂਪਸਟਨ ਏਰੀਆ ਨੂੰ, ਉਹਨਾਂ ਨੇ ਕਿਹਾ ਜੀ ਮੈਂ ਇਹਨੂੰ ਪੁੱਛਿਆ ਰਿਸ਼ੀ ਸੂਨਕ ਨੂੰ ਕਿ ਭਾਈ ਸਾਡੇ ਸਿੱਖ ਜਿਹੜੇ ਨੇ ਉਹ ਫਿਕਰਮੰਦ ਨੇ ਵੀ ਕੈਨੇਡਾ 'ਚ ਸਿੱਖ ਨੂੰ ਮਾਰਿਆ ਲੀਡਰ ਨੂੰ ਔਰ ਇੱਥੇ ਅਸੈਸੀਨੇਸ਼ਨ ਪਲਾਟ ਸੀ। ਔਰ ਇਹ ਉਹਨੇ ਨਾਲ ਹੀ ਕਿਹਾ ਇਟ ਇਜ਼ ਵੈਰੀ ਕੰਸਰਨਿੰਗ that Rishi Sunak did not confirm that he will be raising this with the Prime Minister of India Narendra Modi. ਇਹ ਹੈ ਹਿੰਦੂ ਤੋਂ ਵੀ ਜਦੋਂ ਅਸੀਂ ਕਹਿੰਦੇ ਆ ਵੀ ਉਹ ਫਮਣੀ ਬੰਨੀ ਹੋਈ ਹੈ ਔਰ ਗਊ ਪੂਜਦਾ ਔਰ ਜੈ ਰਾਮ ਜੀ ਕੀ ਕਰਦਾ, ਉਹਨੇ ਕਿਹਾ ਵੀ ਮੇਰੇ ਪੁੱਛਣ ਦੇ ਬਾਵਜੂਦ ਉਹਨੇ ਕੋਈ ਐਸ਼ੋਰੈਂਸ ਦੀ ਗੱਲ ਨਹੀਂ ਕੀਤੀ। Protecting its citizens is the first duty of any government and I'll continue to urge the government to ensure the safety of all communities. ਉਹਨੇ ਕਿਹਾ ਜੀ ਇਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਔਰ ਮੈਂ ਲਗਾਤਾਰਤਾ ਨਾਲ ਇਹ ਸਵਾਲ ਜਿਹੜਾ ਹੈ ਇਹ ਚੁੱਕਦਾ ਰਵਾਂਗਾ। ਔਰ ਮੈਂ ਹੁਣ ਤੁਹਾਡੇ ਹਵਾਲੇ ਕਰਦਾ ਜੀ ਮਾਈਕ੍ਰੋਫੋਨ। ਹਾਂਜੀ ਬਿਲਕੁਲ, ਥੈਂਕ ਯੂ ਸੋ ਮਚ। ਆਪਣੇ ਵਿਊਅਰਸ ਦਾ ਵੀ ਆਪਾਂ ਥੈਂਕਸ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਹੀ ਵਧੀਆ ਮੈਸੇਜ ਸਾਨੂੰ ਭੇਜੇ ਨੇ ਅੱਜ ਦੇ ਪ੍ਰੋਗਰਾਮ ਦੇ ਤਲੇ। ਔਰ ਗੁਰਮੁਖ ਜੀ ਕਹਿੰਦੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਐਂਡ ਨਿਹੰਗ ਸਿੰਘ ਜੀ ਕਹਿੰਦੇ ਗ੍ਰੇਟ ਮੈਨ ਡੇਵਿਡ ਸ਼ੂਬ੍ਰਿਜ ਐਂਡ ਗੁਰਦੇਵ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਨਿਹੰਗ ਸਿੰਘ ਜੀ ਆਲਵੇਜ਼ ਕਹਿੰਦੇ ਗ੍ਰੇਟ ਪ੍ਰੋਗਰਾਮ, ਗ੍ਰੇਟ ਐਨਾਲਿਸਿਸ। ਦੀਪ ਸਿੰਘ ਸਿੱਧੂ ਜੀ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਸਾਡੇ ਕੋਲ ਸੁਖਵਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਪਤਵੰਤ ਸਿੰਘ ਜ਼ਿੰਦਾਬਾਦ ਕਹਿੰਦੇ ਨੇ ਐਂਡ ਹਰਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਇਆ ਸ਼ਰਧਾ ਸਿੰਘ ਜੀ ਕਹਿੰਦੇ ਨੇ ਵੱਖ-ਵੱਖ ਮੰਚਾਂ 'ਤੇ ਸੰਘਰਸ਼ ਕਰ ਰਹੀਆਂ ਸਿੱਖ ਜਥੇਬੰਦੀਆਂ ਨੂੰ ਵਾਹਿਗੁਰੂ ਆਪਣੇ ਕੌਮੀ ਘਰ ਲਈ ਫਤਿਹ ਬਖਸ਼ੇ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਸੋ ਜਸਵੀਰ ਬਰਾੜ ਜੀ ਵੀ ਖਾਲਸਾ ਜ਼ਿੰਦਾਬਾਦ, ਸਿੱਖਸ ਫॉर ਜਸਟਿਸ ਜ਼ਿੰਦਾਬਾਦ। ਐਂਡ ਫਿਰ ਉਹਨਾਂ ਨੇ ਸਾਨੂੰ ਫਤਿਹ ਵੀ ਬੁਲਾਈ ਹੈ। ਔਰ ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਤੁਹਾਨੂੰ ਅਤੇ ਭੈਣ ਨੀਲਮ ਕੌਰ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਂਡ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਰੱਖਣ। ਐਂਡ ਇਸੇ ਤਰ੍ਹਾਂ ਮੈਸੇਜ ਉਹਨਾਂ ਦਾ ਫਿਰ ਆ ਗਿਆ, ਕਹਿੰਦੇ ਡਾਕਟਰ ਸਾਹਿਬ ਜੀ ਤੁਸੀਂ ਕੱਲ੍ਹ ਵਾਲੇ ਪ੍ਰੋਗਰਾਮ ਵਿੱਚ ਜਦੋਂ ਦੱਸਿਆ ਕਿ ਅਮਰੀਕਾ ਨੇ ਇਹਨਾਂ ਦਾ ਪਰਦਾਫਾਸ਼ ਕਰ ਦਿੱਤਾ ਹੈ ਤਾਂ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ ਕਿ ਸਿੱਖ ਕੌਮ ਦੇ ਨਾਲ ਵੀ
ਕੋਈ ਦੇਸ਼ ਖੜਿਆ ਹੈ, ਅਮਰੀਕਾ ਕੈਨੇਡਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਚਰਨਜੀਤ ਕੌਰ ਜੀ ਫਤਿਹ ਬੁਲਾਉਂਦੇ ਨੇ ਐਂਡ ਫਿਰ ਸੁਰਮੁਖ ਮੰਦਰਾ ਜੀ ਖਾਲਸਾ ਜ਼ਿੰਦਾਬਾਦ, ਮਨਜੀਤ ਦਿਓਲ ਜੀ ਵੀ ਫਤਿਹ ਬੁਲਾਉਂਦੇ ਨੇ ਐਂਡ ਸਤਨਾਮ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਪਰ ਮਹਿੰਦਰਪਾਲ ਸਿੰਘ ਜੀ ਵਾਹਿਗੁਰੂ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਹੈ ਸਿੱਖ ਕੌਮ ਤੇ ਮੇਰ ਕਰੋ ਜੀ। ਮੇਰਾ ਖਿਆਲ ਹੈ ਵੀ ਅਸੀਂ ਵਕਤ ਦੇ ਪਾਬੰਦ ਹੋਈਏ ਜੀ। ਫੇਸਬੁੱਕ ਤੇ ਕਿਰਪਾਲ ਸਿੰਘ ਚੀਮਾ ਕਹਿੰਦੇ ਨੇ ਹੋ ਸਕਦਾ ਹੈ ਹਿੰਦੂ ਰਾਸ਼ਟਰ ਨਿਖਲ ਗੁਪਤੇ ਨੂੰ ਇੱਕ ਦੇਸ਼ ਭਗਤ ਪੰਜਾਬੀ ਦੀ ਹਿੰਦੁਸਤਾਨ ਪ੍ਰਤੀ ਵਫਾਦਾਰੀ ਦੇ ਰੂਪ ਵਿੱਚ ਵੀ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਬਿਲਕੁਲ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਵੀ ਇੰਡੀਆ ਉਹਨੂੰ ਲੀਗਲ ਟੀਮ ਵੀ ਉੱਥੇ ਰੱਖੇਗਾ, ਸੌਖੀ ਐਕਸਟ੍ਰੈਡੀਸ਼ਨ ਨਹੀਂ ਹੋਣ ਦੇਗਾ ਔਰ ਕਿਸੇ ਹੱਦ ਤੱਕ ਵੀ ਜਾਏਗਾ ਔਰ ਉੱਥੇ ਵੀ ਉਹਨੂੰ ਦੇਸ਼ ਭਗਤ ਪ੍ਰੂਵ ਕਰਨਗੇ ਜੀ। ਅਮਰੀਕ ਸਿੰਘ ਸਿੰਦਰ ਉਹਨਾਂ ਨੇ ਕਿਹਾ ਸਹੀ ਕਿਹਾ ਡਾਕਟਰ ਸਾਹਿਬ ਜੀ। ਰੰਧਾਵਾ ਗੁਰਵਿੰਦਰ ਹਰਿੰਦਰ ਸਿੰਘ ਉਹਨਾਂ ਨੇ ਕਿਹਾ ਵੀ ਰਾਹ ਦੇ ਕਾਰਕੁਨਾਂ ਤੇ ਇੰਚਾਰਜਾਂ ਦਾ ਜਰਨਲ ਵੈਦਿਆ ਬਣਨਾ ਜ਼ਰੂਰੀ ਹੈ। ਚਲੋ ਇਹ ਵੀ ਗੁਰੂ ਕੇ ਲਾਲ ਹਰ ਥਾਂ ਜਿਹੜੇ ਨੇ ਆਪਣਾ ਆਪਣਾ ਰੋਲ ਅਦਾ ਕਰ ਰਹੇ ਨੇ। ਉਹਨਾਂ ਨੇ ਕਿਹਾ ਵੀ ਇੰਡੀਆ ਇਜ਼ ਅ ਫੇਲਡ ਸਟੇਟ। ਹਰਿੰਦਰ ਸਿੰਘ ਕਹਿੰਦੇ ਨੇ ਮੋਦੀ ਤੇ ਅਡਾਨੀ ਦੋਨੋਂ ਹੀ ਇੰਟਰਨੈਸ਼ਨਲ ਡਰੱਗ ਸਮਗਲਰ ਨੇ, ਇਸੇ ਲਈ ਪੰਜਾਬ ਤੇ ਹਿੰਦੁਸਤਾਨ ਵਿੱਚ ਗੈਂਗਸਟਰਾਂ ਨੂੰ ਬੰਦੇ ਮਾਰਨ ਲਈ ਰੱਖਿਆ। RSS ਨੇ ਆਪਣੇ ਗੜ ਵਿੱਚ ਮੋਦੀ ਸੱਪ ਗਲ ਵਿੱਚ ਪਾਇਆ ਹੋਇਆ। RSS ਆਪ ਹੀ ਇੱਕ ਸੱਪ ਹੈ ਜਿਹਨੇ ਡੰਗਿਆ ਹੀ ਡੰਗਿਆ ਔਰ ਮੋਦੀ ਜ਼ਾਹਰ ਹੈ ਕੌਡੀਆਂ ਵਾਲਾ ਸੱਪ ਉਹਨਾਂ ਨੇ ਲੱਭਿਆ। ਰੰਧਾਵਾ ਗੁਰਵਿੰਦਰ ਦਵਿੰਦਰ ਸੰਧੂ ਫਿਰ ਬੌਬ ਸਿੰਘ ਉਹਨਾਂ ਨੇ ਸਭ ਨੂੰ ਫਤਿਹ ਬੁਲਾਈ। ਪੰਜਾਬ ਸਿਉਂ ਦੀ ID ਤੇ ਹੈ। ਅਮਰੀਕਾ ਨੇ ਬੀਤੀ ਕੱਲ ਰਾਤ ਸੀਨੀਅਰ ਅਫਸਰਾਂ ਨੂੰ ਸੈਨ ਫਰਾਂਸਿਸਕੋ ਤੇ ਲੰਡਨ ਤੋਂ ਕੱਢ ਦਿੱਤਾ ਹੈ। ਅਮਰੀਕਾ ਨੇ ਵਾਸ਼ਿੰਗਟਨ DC ਵਿੱਚ ਰਾਹ ਵੱਲੋਂ ਆਪਣੇ ਨਵੀਂ ਮੁਖੀ ਨੂੰ ਨਿਯੁਕਤ ਕਰਨ ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਧੰਨਵਾਦ ਸਰਪੰਚ ਸਾਹਿਬ। ਅਮਰੀਕਾ ਨੂੰ ਸਰਪੰਚ ਕਹਿੰਦੇ। ਅਸੀਂ ਅੱਜ ਸਾਡਾ ਲੀਡਿੰਗ ਸੈਗਮੈਂਟ ਇਸ ਦੇ ਉੱਤੇ ਅਸੀਂ ਡਿਸਕਸ ਕੀਤਾ। ਬਲਵੰਤ ਸਿੰਘ ਜਗਜੀਤ ਪੰਨੂ ਜਸਬੀਰ ਸਿੰਘ ਖਾਲਸਾ ਰਾਜ ਕਰੇਗਾ ਉਹ ਕਹਿੰਦੇ ਨੇ ਹੁਣ ਤਾਂ ਸਰਪੰਚ ਨੂੰ ਇਹ ਕਹਿਣਾ ਚਾਹੀਦਾ ਕਿ ਬੰਦੇ ਪੁੱਤ ਬਣ ਕੇ ਆਕੂਪਾਈਡ ਪੰਜਾਬ ਛੱਡ ਕੇ ਜਾਓ, ਮੁਕੱਦਮਾ ਚਲਦੇ ਚਲਦੇ ਜਮਨਾ ਪਾਸ ਚਲੇ ਜਾਓ। ਹਰਿੰਦਰ ਸਿੰਘ ਫਿਰ ਉਹਨਾਂ ਨੇ ਕਿਹਾ ਕਿ ਵੀ ਰਾਜ ਸਿੱਖਾਂ ਨੂੰ ਖਤਮ ਕਰਨ ਵਾਸਤੇ ਬਣਾਈ ਗਈ। ਇਹਦੇ ਕੋਈ ਸ਼ੱਕ ਨਹੀਂ ਹੈ ਕਿ ਜਦੋਂ 1960ਵੇਂ 'ਚ ਇੰਦਰਾ ਗਾਂਧੀ ਬਣਾਉਂਦੀ ਹੈ 70ਵੇਂ ਤੱਕ ਪਹੁੰਚਦੇ ਆ ਸਿੱਖ ਹੀ ਮੁੱਖ ਇਹਨਾਂ ਦਾ ਨਿਸ਼ਾਨਾ ਰਹੇ ਨੇ। ਔਰ ਫਿਰ ਬਿੱਲਾ ਨੀਲਾ ਕਹਿੰਦੇ ਨੇ ਕਿ ਵੀ ਡਾਕਟਰ ਸਾਹਿਬ ਲਾਈਵ ਸ਼ਹੀਦ ਭਾਈ ਕੇਰ ਸਿੰਘ ਨੂੰ ਫਾਂਸੀ ਲਾਈ ਗਈ ਸੀ ਕਿ ਗੋਬਰ ਆਰੀਆ ਦੀ ਮੰਜੀ ਵੀ ਠੋਕੀ ਜਾ ਸਕਦੀ ਹੈ। ਦੇਖੋ ਹੁਣ ਸਾਰਿਆਂ ਦੇ ਕੋਲ ਥੋੜੀਆਂ ਤੇ ਦੂਜੇ ਨੇ ਵੀ ਜਿਹਨੇ ਮੰਜੀ ਠੋਕਣੀ ਉਹਨੇ ਕਿਹੜਾ ਸਾਨੂੰ ਪੁੱਛਣ ਹੋਣਾ। ਔਰ ਫਿਰ ਪੰਜਾਬ ਚੋਂ ਕਹਿੰਦੇ ਨੇ ਅਮਰੀਕਾ ਨੇ ਬੀਤੀ ਰਾਤ ਕੱਲ ਸੀਨੀਅਰ ਅਫਸਰਾਂ ਨੂੰ ਸੈਨ ਫਰਾਂਸਿਸਕੋ ਤੋਂ ਲੰਡਨ ਤੋਂ ਅਸੀਂ ਆਲਰੇਡੀ ਡਿਸਕਸ ਕਰ ਲਿਆ। ਅਮਦੀਪ ਸਿੰਘ ਕਹਿੰਦੇ ਨੇ ਅਮਰੀਕਾ ਨੂੰ ਮੂਤ ਪੀਣੇ ਭਾਰਤ ਦੀ ਰਾਜ ਏਜੰਸੀ ਨੂੰ ਅੱਤਵਾਦੀ ਐਲਾਨਣਾ ਚਾਹੀਦਾ ਹੈ। ਐਲਾਨਿਆ ਤਾਂ ਹੀ ਤਾਂ ਬਾਹਰ ਕੱਢੇ ਨੇ। ਔਰ ਫਿਰ ਉਹਨਾਂ ਨੇ ਜਿਹੜਾ ਰਾਜਵਿੰਦਰ ਸਿੰਘ ਕਹਿੰਦੇ ਨੇ I believe CC1 stands for CEO conspirator. Shameless Indians are still threatening and suggesting to kidnap American diplomats to get Gupta out. ਇਹ ਤਾਂ ਹੁਣ ਇਹਨਾਂ ਦਾ ਹੰਕਾਰ ਸਿਰ ਚੜ ਕੇ ਬੋਲਦਾ ਹੈ। ਕਮਲ ਸਿੰਘ ਕਹਿੰਦੇ ਨੇ ਮੋਦੀ ਨਾਲ ਤਾਂ ਅਮਰੀਕਾ ਨੇ ਇਸ ਤਰ੍ਹਾਂ ਕੀਤਾ ਜਿਵੇਂ ਕੋਈ ਕਿਸੇ ਮੂਰਖ ਨੂੰ ਪਹਿਲਾਂ ਲਾੜੇ ਦੀ ਤਰ੍ਹਾਂ ਸ਼ਿੰਗਾਰ ਦੇਵੇ ਤੇ ਫਿਰ ਖੋਤੇ ਉੱਪਰ ਬਿਠਾ ਦੇਵੇ, ਨਾਲੇ ਥੋੜੀ ਜਿਹੀ ਕਾਲਕ ਮੂੰਹ ਤੇ ਲਾ ਦੇਵੇ। ਇਹ ਤਾਂ ਨਜ਼ਰ ਲੱਗਣ ਤੋਂ ਹੈ, ਪਰ ਉਹ ਚਮੜਿਆ ਹੋਇਆ ਇੰਨਾ ਬੇਸ਼ਰਮ ਨਿਕਲਿਆ ਕਿ ਕਹਿੰਦਾ ਮੈਂ ਤਫਸ਼ੀਸ਼ ਕਰਵਾ ਕੇ ਦੇਖਾਂਗਾ ਕਿ ਖੋਤਾ ਹੈ ਜਾਂ ਘੋੜਾ ਤੇ ਕਾਲਕ ਦਾ ਕੀ ਹੈ। ਇਹ ਤਾਂ ਕਈ ਵਾਰ ਮਲੀ ਜਾ ਚੁੱਕੀ ਜਦੋਂ ਦਾ ਮੈਂ ਜੰਮਿਆ। ਇਹ ਬਿਲਕੁਲ ਇਹ ਠੀਕ ਐਕਸਪਲੇਨ ਕਰਦੇ ਨੇ। ਹਾਂਜੀ। ਪ੍ਰਭ ਦਿਆਲ ਸਿੰਘ ਕਮਲਜੀਤ ਕੌਰ ਭੈਣ ਜੀ ਲਿਖਦੇ ਨੇ ਫਤਿਹ ਗੁਰਫਤਿਹ ਜੀ। ਟੂ ਹਾਇਰ ਵਾਈਟ ਸ਼ੂਟਰ ਮੀਨਸ ਟੂ ਕ੍ਰੀਏਟ ਰਿਫਟ ਅਮੰਗ ਸਿੱਖਸ ਐਂਡ ਅਮਰੀਕਨਸ। ਬਿਲਕੁਲ ਠੀਕ ਫਰਮਾਇਆ। ਉਹ ਤਾਂ ਆਪਣੇ ਵੱਲੋਂ ਤਾਂ ਉਹਨਾਂ ਨੇ ਪਰਫੈਕਟ ਗਨਮੈਨ ਲੱਭਿਆ ਸੀ। ਔਰ ਅਮਰੀਕ ਸਿੰਘ ਸੰਦਰ ਬਾਂਦਰਾਂ ਦੇ ਹੱਥ ਮੁਫਤ ਰਾਜ ਆ ਗਿਆ। ਨਵਾਸ ਗੁੱਜਰ ਕਹਿੰਦੇ ਨੇ RN ਕਾਓ ਰਾਮੇਸ਼ਵਰ ਨਾਥ ਕਾਓ ਵਾਜ਼ ਫਸਟ ਸਪਾਈ ਮਾਸਟਰ ਆਫ ਰਾ। ਹੀ ਵਾਜ਼ ਕਸ਼ਮੀਰੀ ਪੰਡਤ। ਹੀ ਮਸਟ ਬੀ ਕਰਸਿੰਗ ਡੈਵਲ ਟੁਡੇ। ਹਾਂ ਉਹਨੂੰ ਤਾਂ ਬਹੁਤ ਉਹਨੇ ਇੱਕ ਕਿਤਾਬ ਵੀ ਲਿਖੀ RN ਕਾਓ ਦਾ ਜਾਂ ਉਹਦੇ ਤੇ ਬੇਸਡ ਕਾਊ ਬॉयਜ਼, ਕਿਉਂਕਿ ਜਿਵੇਂ ਟੈਕਸਾਸ ਦੇ ਵਿੱਚ ਕਾਊ ਬॉय
ਬੜੇ ਮੈਸਕੂਲਿਨ ਔਰ ਜੁਝਾਰੂ ਕਿਸਮ ਦੇ ਬੰਦੇ ਨੇ ਕਿ ਜੀ ਉਹਦੇ ਮੁੰਡੇ ਕਿ ਜੀ ਰਾਹ ਨੇ ਉਹਨਾਂ ਪਰਫੈਕਟ ਉਹਨੇ ਬੰਗਲਾਦੇਸ਼ ਬਣਾਇਆ, ਰਾਹ ਦੇ ਵੇਲੇ ਉਹਨਾਂ ਨੇ ਸਿੱਕਮ ਐਨੈਕਸ ਕੀਤਾ, ਪਾਕਿਸਤਾਨ ਦੇ 2 ਟੁਕੜੇ ਕੀਤੇ, ਲੇਕਿਨ ਅਲਟੀਮੇਟਲੀ ਸਿੱਖਾਂ ਨੇ ਸਿੰਘਾਂ ਤੋਂ ਫੜ ਕੇ ਹੁਣ ਜਿਹੜਾ ਉਸ ਨੂੰ ਵਾਪਸ ਗੇੜਾ ਦਿੱਤਾ। ਔਰ ਕਿਰਪਾਲ ਸਿੰਘ ਚੀਮਾ ਕਹਿੰਦੇ ਨੇ ਧਾਰਮਿਕ ਆਜ਼ਾਦੀ ਜਾਂ ਗੁਲਾਮੀ ਕੀ SGPC ਸਿੱਖ ਕੌਮ ਦੀ ਪੋਲੀਟੀਕਲ ਸੰਸਥਾ ਹੈ, ਕਿਉਂਕਿ ਵੋਟਾਂ ਤਾਂ ਪੋਲੀਟੀਕਲ ਪਾਰਟੀ ਦੀਆਂ ਹੁੰਦੀਆਂ ਨੇ ਭਾਈ। ਧਾਰਮਿਕ ਸੰਸਥਾਵਾਂ ਤੇ ਵੋਟਾਂ ਪੈਣੀਆਂ ਸਿੱਖ ਕੌਮ ਲਈ ਭਵਿੱਖ ਵਿੱਚ ਗੁਲਾਮੀ ਦੇ ਰਾਹ ਨੂੰ ਹੋਰ ਪੱਕਾ ਕਰਨਗੀਆਂ ਭਾਈ। ਧਾਰਮਿਕ ਸੰਸਥਾਵਾਂ ਤੇ ਵੋਟਾਂ ਪਾਉਣੀਆਂ ਦਾ ਮਤਲਬ ਧਾਰਮਿਕ ਆਜ਼ਾਦੀ ਚੁਣਨ ਦਾ ਪੂਰਾ ਅਧਿਕਾਰ ਸਿੱਧਾ ਦਿੱਲੀ ਦਰਬਾਰ ਨੂੰ ਸੌਂਪ ਦੇਣਾ ਹੈ ਭਾਈ। ਮਤਲਬ ਸਿੱਖ ਕੌਮ ਦਾ ਚੁਣਿਆ ਜਥੇਦਾਰ ਦਿੱਲੀ ਦੇ ਬਣਾਏ ਕਾਨੂੰਨਾਂ ਦੀ ਅਧੀਨਗੀ ਅਨੁਸਾਰ ਹੀ ਕੰਮ ਕਰੇਗਾ, ਨਾ ਕਿ ਸਰਬੱਤ ਖਾਲਸੇ ਦੇ। ਦੇਖੋ ਇਸ ਵੇਲੇ ਮੇਰਾ ਖਿਆਲ ਹੈ ਵੀ ਬਾਕੀ ਤਾਂ ਅਸੀਂ ਲੋਕਲ ਬਹੁਤ ਵਾਰੀ ਕਮੈਂਟ ਕਰਨ ਤੋਂ ਗੁਰੇਜ਼ ਕਰਦੇ ਹਾਂ, ਵੀ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਜਿਹੜਾ ਸਾਰਾ ਅਸੀਂ ਗੁਰਮਤ ਅਨੁਸਾਰ ਵੀ ਪ੍ਰਬੰਧ ਚਲਾਉਣਾ ਚਾਹੁੰਦੇ ਹਾਂ, ਇਹ ਬਿਨਾਂ ਆਜ਼ਾਦ ਮੁਲਕ ਤੋਂ ਨਹੀਂ ਹੋਣਾ। ਉੱਥੇ ਉਹਨਾਂ ਦੇ ਕਾਨੂੰਨ ਦੇ ਥੱਲੇ ਹੀ ਉਹਨਾਂ ਨੇ ਤੁਹਾਨੂੰ ਜਿਹੜਾ ਉਹ ਕਾਨੂੰਨ ਦੇ ਬਹਾਨੇ ਨਾਲ ਉਹਨਾਂ ਨੇ ਤੁਹਾਡੀ ਪਰਸੀਕਿਊਸ਼ਨ ਕਰਨੀ ਹੈ। ਬੋਬ ਸਿੰਘ ਕਹਿੰਦੇ ਨੇ ਮੋਦੀ ਹੋਣੀ ਜੇ ਸਕੇ ਪਿਓ ਦੇ ਪੁੱਤ ਹੈ ਤਾਂ ਅਮਰੀਕਾ ਦੇ ਫੋਰਨ ਅਫੇਅਰ ਅਫਸਰਾਂ ਨਾਲ ਵੀ ਉਹੀ ਕਰਨ ਜੋ ਕੈਨੇਡਾ ਵਾਲਿਆਂ ਨਾਲ ਕੀਤਾ ਸੀ। ਦੇਖਿਓ ਹੁਣ 56 ਇੰਚ ਵਾਲੀ ਛਾਤੀ ਸੁੰਘੜ ਕੇ 56 ਸੈਂਟੀਮੀਟਰ ਰਹਿ ਜਾਣੀ ਹੈ। ਹਾਂ ਸੱਚ ਮੋਦੀ ਸਾਹਿਬ ਨੂੰ ਬੇਨਤੀ ਹੈ ਕਿ ਡੋਵਲ ਨੂੰ ਦਵਾਈ ਬਲੂ ਲੇਬਲ ਦੇਈ ਜਾਇਓ ਟਾਈਮ ਨਾਲ, ਹੋ ਸਕੇ ਤਾਂ ਆਪ ਵੀ ਪਹਿਲਾਂ ਹੀ ਖਾਣੀ ਸ਼ੁਰੂ ਕਰ ਦਿਓ ਕਿਉਂਕਿ ਪੀੜਾਂ ਤਾਂ ਹਾਲੇ ਸ਼ੁਰੂ ਹੋਣੀ ਹੈ। ਬਿਲਕੁਲ ਠੀਕ ਕਿਹਾ, ਅੱਛਾ ਵਿਅੰਗ ਹੈ। ਪ੍ਰਗਟ ਸਿੰਘ, ਲਵ ਸਿੰਘ, ਮਨਜੀਤ ਸਿੰਘ, ਰਾਜਵਿੰਦਰ ਸਿੰਘ, ਖਾਲਸਾ ਰਾਜ ਕਰੇਗਾ, ਪ੍ਰੀਤਮ ਸਿੰਘ, ਸੋਹਣ ਸਿੰਘ ਮਾਇਲ ਸਭ ਨੇ ਫਤਿਹ ਬੁਲਾਈ ਹੈ। ਅਮਨਪ੍ਰੀਤ ਸਿੰਘ ਕਹਿੰਦੇ ਨੇ ਇੰਡੀਆ has repeatedly committed acts of genocide, but you can never evade the repercussions indefinitely. It's crucial for every Indian and Indian state to constantly honor the grand history of Sikhs. No amount of bullets or intimidation can silence us. The establishment of Khalistan is inevitable. Khalistan zindabad. उन्होंने बिल्कुल ठीक लफ्ज़ां दे विच ਕਨਕਲੂਡ ਕੀਤਾ। ਔਰ ਨਵਾਸ ਗੁੱਜਰ ਇਹ ਕਹਿੰਦੇ ਨੇ ਵੈਰੀ ਹੈਪੀ ਨਿਊਜ਼ ਫॉर ਸਿੱਖ ਨੇਸ਼ਨ ਐਂਡ ਵਿਕਟਮਸ ਫੈਮਿਲੀ, ਸ਼ੇਮ ਔਨ ਰਾ ਐਂਡ ਡੈਵਲ ਐਂਡ RN ਕੌਰ, ਡਾਕਟਰ ਸਾਹਿਬ ਨੋਜ਼ ਵਾਟ ਆਈ ਮੀਨ, ਖਾਲਿਸਤਾਨ ਜ਼ਿੰਦਾਬਾਦ। ਔਰ ਮੁਹੰਮਦ ਜਾਵੇਦ ਕਹਿੰਦੇ ਨੇ ਇੰਡੀਆ ਸ਼ਾਇਦ ਪੜ੍ਹਿਆ ਨਹੀਂ ਜਾ ਰਿਹਾ, ਫਰਾਡ ਕੰਟਰੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।